ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਤੁਹਾਡਾ ਪ੍ਰਾਹੁਣਚਾਰ ਮੀਆਂ ਆਸਫ ਅਲੀ ਤੇ ਇਸ ਵੇਲੇ ਮੈਂ ਖੜਾ ਵਾਂ ਜਨਮ ਅਸਥਾਨ ਤੇ ਨਨਕਾਣਾ ਸਾਹਿਬ ਗੁਰਦੁਆਰਾ ਜਨਮ ਅਸਥਾਨ 'ਚ ਅਸੀਂ ਆ ਚੁੱਕੇ ਹਾਂ। ਬਾਬਾ ਜੀ ਦਾ 550ਵਾਂ ਜਨਮ ਦਿਨ ਮਨਾਇਆ ਜਾ ਰਿਹਾ। ਸਿੱਖ ਮਜ਼ਹਬ ਦੇ ਬਾਨੀ ਬਾਬਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਦੀਆਂ ਤਕਰੀਬਾਤ ਹੋ ਰਹੀਆਂ। ਉਵੇਂ ਤੇ ਕਈ ਦਿਨਾਂ ਤੋਂ ਜਾਰੀ ਆ ਪ੍ਰੋਗਰਾਮ, ਪਰ ਵੱਡੀ ਤਕਰੀਬ ਆ ਤੇ ਅਸੀਂ ਜਾਣਦੇ ਹਾਂ ਇਸ ਟਾਈਮ ਇੱਥੇ ਸਾਡੇ ਨਾਲ ਮੌਜੂਦ ਆ ਬਖਸ਼ੀਸ਼ ਸਿੰਘ। ਆਪ ਆਏ ਹੋਏ ਆ ਅਮਰੀਕਾ ਤੋਂ। ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਤੇ ਇਹਨਾਂ ਤੋਂ ਜਾਣਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ 550 ਸਾਲ ਜਿਹੜਾ ਹੈਗਾ ਨਾ, ਉਹ ਸਾਡੀ ਲਾਈਫ ਦੇ ਵਿੱਚ, ਸਾਡੀ ਜ਼ਿੰਦਗੀ ਦੇ ਵਿੱਚ ਤਾਂ ਇੱਕੋ ਵਾਰੀ ਆਉਣਾ ਹੈਗਾ। ਸੋ ਅੱਜ ਤੁਸੀਂ ਦੇਖ ਰਹੇ ਹੋ ਠਾਠਾ ਮਾਰਦਾ ਇਕੱਠ, ਜਿੱਧਰ ਵੀ ਮਰਜ਼ੀ ਦੇਖ ਲਓ, ਤੇ ਬਹੁਤ ਸੰਗਤ ਦੂਰ ਦਰੇਡਿਓਂ ਚੱਲ ਕੇ। ਮੈਂ ਅਜੇ ਹੁਣੇ ਦੇਖ ਰਿਹਾ ਸੀ ਸੰਗਤਾਂ ਐਂਟਰ ਕਰ ਰਹੀਆਂ। ਹਾਂਗਕਾਂਗ ਤੋਂ ਸੰਗਤਾਂ ਦੇ ਜਥੇ ਆ ਗਏ ਆ। ਸੇ ਪਹਿਲੀ ਵਾਰੀ ਮੈਂ ਸਮਝਦਾ ਹੈਗਾ ਕਿ ਸੰਗਤਾਂ ਜਿੱਥੇ ਵੀ ਸਿੱਖ ਜਗਤ, ਜਿੱਥੇ ਵੀ ਸਿੱਖ ਬੈਠੇ ਹਨ, ਉਹ ਚਾਹੁੰਦੇ ਆ ਕਿ ਅਸੀਂ ਨਨਕਾਣਾ ਸਾਹਿਬ ਜਿਹੜਾ ਕਿ ਸਾਡਾ ਮੱਕਾ ਹੈ, ਉੱਥੇ ਪਹੁੰਚੀਏ, ਨਮਸਕਾਰ ਕਰੀਏ ਗੁਰੂ ਸਾਹਿਬ ਦੇ। ਔਰ ਗੁਰੂ ਨਾਨਕ ਸਾਹਿਬ ਦੇ ਚਮਤਕਾਰ ਹੋ ਵੀ ਰਹੇ ਆ, ਕਿਉਂ ਨਹੀਂ? ਤੁਸੀਂ ਆਪ ਦੇਖ ਹੀ ਲਿਆ ਕਿ ਜੋ ਕਰਤਾਰਪੁਰ ਦੀ ਧਰਤੀ ਹੈ, ਕਰਤਾਰਪੁਰ ਦੀ ਧਰਤੀ ਜੇ ਅੱਗਾ ਆਪਾਂ ਪਹਿਲੇ ਦੇਖੀ ਹੋਵੇ ਤੇ ਹੁਣ ਕਰਤਾਰਪੁਰ ਸਾਹਿਬ ਦੀ ਧਰਤੀ ਦੇਖੋ ਜਾ ਕੇ ਤੁਸੀਂ ਵੀ ਉੱਥੇ ਗੁਰੂ ਨਾਨਕ ਸਾਹਿਬ ਦਾ ਚਮਤਕਾਰ ਹੋਇਆ। 800 ਏਕੜ ਜੋ ਇਮਰਾਨ ਖਾਨ ਸਾਹਿਬ ਨੇ ਦਿੱਤੀ ਹੈ ਜਗ੍ਹਾ, ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਪਿਛਲੇ ਕਈ ਵਾਰੀ ਦਾਸ ਨੂੰ ਆਉਣ ਦਾ ਮੌਕਾ ਮਿਲਿਆ। ਮੈਂ ਕਹਿੰਦਾ ਵੀ ਜੋ ਸਾਨੂੰ ਪਿਆਰ ਇਸ ਜਗ੍ਹਾ 'ਤੇ ਮਿਲਦਾ ਹੈਗਾ, ਇੱਥੇ ਆਣ ਕੇ ਜੋ ਸਾਡੀ ਮੈਂ ਪੰਜਾਬੀ 'ਚ ਕਹਾਂ ਕਿ ਜੋ ਸਾਡੀ ਸਰਦਾਰੀ ਕਾਇਮ ਹੈ, ਤਾਂ ਇੱਥੇ ਕਾਇਮ ਹੈਗੀ ਹੈ। ਹਰ ਇੱਕ ਸਾਨੂੰ ਪਿਆਰ ਦੇ ਨਾਲ ਮਿਲਦਾ। ਅਤੇ ਅਸੀਂ ਜੇ ਕਿਤੇ ਜਾਂਦੇ ਵੀ ਹਾਂ, ਜੇ ਕਿਤੇ ਚਾਹ ਦਾ ਕੱਪ ਵੀ ਆਰਡਰ ਕਰਤਾ, ਕੌਫੀ ਵੀ ਲੈਣ ਲੱਗੇ, ਅਤੇ ਉਹ ਕਹਿੰਦੇ ਸਰਦਾਰਾ ਤੂੰ ਪੈਸੇ ਨਹੀਂ ਦੇਣੇ ਹੈਗੇ, ਸਾਡਾ ਪ੍ਰਾਹੁਣਾ ਹੈ ਤੂੰ। ਇਹ ਬੜੀ ਪ੍ਰਾਹੁਣਚਾਰੀ ਹੈ। ਅਤੇ ਅਸੀਂ ਸਿੱਖਾਂ ਨੂੰ ਨਹੀਂ, ਅਸੀਂ ਮੁਸਲਮਾਨ ਭਰਾਵਾਂ ਨੂੰ ਵੀ ਸਾਰਿਆਂ ਨੂੰ ਇਹ ਗੁਰੂ ਨਾਨਕ ਸਾਹਿਬ ਦੇ 550 ਸਾਲੇ 'ਤੇ ਬਹੁਤ ਬਹੁਤ ਵਧਾਈ ਵੀ ਦਿੰਦੇ ਹਾਂ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਸ ਰੱਖਦੇ ਹਾਂ ਕਿ ਪੰਜਾਬ ਇੱਧਰਲਾ ਅਤੇ ਪੰਜਾਬ ਉੱਧਰਲਾ ਇਕੱਠੇ ਹੋ ਜਾਣ, ਅਤੇ ਜੋ ਸਾਡਾ ਲਾਂਘਾ ਖੁੱਲ੍ਹਿਆ ਹੈਗਾ ਇਹਦੇ ਵਿੱਚ ਪਿਆਰ ਵਧੇ ਅਤੇ ਪਿਆਰ ਦਾ ਸੰਦੇਸ਼ ਜਾਵੇ। ਕਿਉਂਕਿ ਜੋ ਕਰਤਾਰਪੁਰ ਹੈ, ਕਰਤਾਰਪੁਰ ਸਾਡੀ ਉਹ ਧਰਤੀ ਹੈ ਜਿੱਥੇ ਕਰਤਾਰ ਆਪ ਵਸਦਾ। ਗੁਰੂ ਨਾਨਕ ਸਾਹਿਬ ਨੇ 18 ਸਾਲ ਉੱਥੇ ਬਤੀਤ ਕੀਤੇ ਹੈ। ਅਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਇਮਰਾਨ ਖਾਨ ਸਾਹਿਬ ਨੇ ਉਸ ਜਗ੍ਹਾ ਨੂੰ ਮੈਂ ਸਮਝਦਾ ਬਿਹਸ਼ਤ ਬਣਾ ਦਿੱਤਾ ਹੈਗਾ। ਅਤੇ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਇਹਨੂੰ ਯਾਦ ਰੱਖਣਗੀਆਂ, ਅਤੇ ਇੱਕ ਇਹ ਯਾਦਗਾਰ ਬਣ ਗਈ ਹੈ ਸਾਡੇ ਵਾਸਤੇ ਵੀ। ਅਤੇ ਬੱਚਿਆਂ ਨੇ ਆਣ ਕੇ ਜਦੋਂ ਦੇਖਣਾ ਹੈਗਾ ਉਸ ਜਗ੍ਹਾ ਨੂੰ, ਬੜਾ ਦਿਲ ਖੁਸ਼ ਹੋਊਗਾ। ਅਤੇ ਮੈਂ ਸਮਝਦਾ ਵੀ ਟਾਈਮ ਆ ਗਿਆ ਹੈਗਾ ਕਿ ਸਾਰੇ ਭੈਣ ਭਰਾ ਇੱਕ ਦੂਸਰੇ ਨੂੰ ਇਕੱਠੇ ਹੋ ਕੇ ਗਲ ਬੱਕੜੀਆਂ ਪਾਉਣਗੇ। ਅੱਛਾ, ਇਹ ਦੱਸੋ 550ਵਾਂ ਜਨਮ ਦਿਨ, ਇਹ ਪੂਰੀ ਵਰਲਡ ਲਈ, ਪੂਰੀ ਦੁਨੀਆ ਲਈ ਇਹ ਦਿਨ ਕਿੱਦਾਂ ਖਾਸ ਦਿਨ? ਦੇਖੋ ਮੈਂ ਫਿਰ ਇਹੀ ਗੱਲ ਕਹਿਣੀ ਚਾਹੁੰਦਾ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ 550 ਸਾਲਾ ਹੈ ਨਾ ਜੀ, ਇਹ ਇੱਕ ਗੁਰੂ ਨਾਨਕ ਸਾਹਿਬ ਦਾ ਜਿਹੜਾ ਸੁਨੇਹਾ ਹੈ, ਇਹ ਕਿਰਤ ਕਰਨੀ, ਵੰਡ ਛਕਣਾ, ਅਤੇ ਜਿਹੜੀ ਮਤਲਬ ਲੁਕਾਈ ਹੈ ਗੁਰੂ ਨਾਨਕ ਸਾਹਿਬ ਨੇ ਆਪਣੇ ਸਭ ਨੂੰ ਗਲੇ ਲਾਇਆ। ਇਸ ਕਰਕੇ ਇੱਥੇ ਦੇਖ ਰਹੇ ਹੋ, ਤੁਸੀਂ ਦੇਖੋਗੇ ਕਿ ਦੁਨੀਆ ਹੀ ਹਰ ਇੱਕ ਤਰ੍ਹਾਂ ਦਾ ਇਨਸਾਨ ਇੱਥੇ ਪਹੁੰਚਿਆ ਹੋਇਆ। ਕੋਈ ਇੱਥੇ ਵਿਤਕਰਾ ਨਹੀਂ ਹੈ। ਲੰਗਰਾਂ ਦੇ ਲੰਗਰ ਚੱਲ ਰਹੇ ਆ, ਇੱਥੇ ਨਗਰ ਕੀਰਤਨ ਵੀ ਹੋਏਗਾ, ਅਤੇ ਉਹਦੇ ਵਿੱਚ ਵੀ ਸਾਰਿਆਂ ਨੇ ਅਸੀਂ ਹਾਜ਼ਰੀ ਭਰਨੀ ਆ। USA ਤੋਂ, UK ਤੋਂ, ਅਤੇ ਆਸਟ੍ਰੇਲੀਆ ਤੋਂ ਬਹੁਤ ਸਾਰੀਆਂ ਸੰਗਤਾਂ ਇੱਥੇ, ਮੈਂ ਕਹਿੰਦਾ ਬੱਸਾਂ ਦੀਆਂ ਬੱਸਾਂ ਹੀ ਪਹੁੰਚ ਰਹੀਆਂ ਹੈਗੀਆਂ ਗੁਰੂ ਨਾਨਕ ਸਾਹਿਬ ਨੂੰ ਨਮਸਕਾਰ ਕਰਨ ਵਾਸਤੇ। ਵਾਹ ਜੀ। ਬਖਸ਼ੀਸ਼ ਸਿੰਘ ਜੀ ਦਾ ਕਹਿਣਾ ਐਸਾ ਦੇਣਾ ਕਿ ਮੁੜ ਕੇ ਇਹਨਾਂ ਦੀ ਜ਼ਿੰਦਗੀ 'ਚ ਨਹੀਂ ਆਉਣਾ। ਅਤੇ ਇਹਨਾਂ ਦੀ ਕੀ ਜਿਹੜੇ ਇੱਥੇ ਆਏ ਹੋਏ ਆ ਲੋਕ, ਉਹਨਾਂ ਦੇ ਵਿੱਚੋਂ ਇੱਕ ਬਹੁਤ ਵੱਡੀ ਗਿਣਤੀ ਐਸੀ ਹੈ ਕਿ ਜੇ ਮੁੜ ਕੇ ਐਸਾ ਦਿਨ ਨਹੀਂ ਦੇਖ ਸਕਦੇ, ਕਿਉਂਕਿ 550ਵਾਂ ਦਿਨ ਮੁੜ ਕੇ ਨਹੀਂ ਆਉਣਾ। ਅਤੇ ਉਵੇਂ ਵੀ ਇਹ ਦਿਨ ਇਸ ਲਈ ਵੀ ਅਹਿਮ ਆ ਕਿ ਬਾਬਾ ਗੁਰੂ ਨਾਨਕ ਜੀ ਨੇ ਹਰ ਮਜ਼ਹਬ ਦੇ ਮੰਨਣ ਵਾਲਿਆਂ ਨੂੰ, ਲੁਕਾਈ ਦੇ ਹਰ ਪਾਸੇ ਨੂੰ, ਨਿੱਕੇ ਤੋਂ ਲੈ ਕੇ ਵੱਡੇ ਤੱਕ ਹਰ ਬੰਦੇ ਨੂੰ ਗਲ ਨਾਲ ਲਾਇਆ, ਆਪਣੇ ਨੇੜੇ ਕੀਤਾ। ਇਸ ਲਈ ਇਹਨਾਂ ਦਾ ਕਹਿਣਾ ਕਿ ਇਹ ਦਿਨ ਸਿਰਫ ਸਿੱਖਾਂ ਲਈ ਨਹੀਂ, ਪੂਰੀ ਦੁਨੀਆ ਲਈ, ਪੂਰੀ ਲੁਕਾਈ ਲਈ, ਪੂਰੀ ਦੁਨੀਆ ਦੇ ਇਨਸਾਨਾਂ ਲਈ, ਵਸਨੀਕਾਂ ਲਈ ਬਹੁਤ ਅਹਿਮ ਦਿਨ।